ਸਲਾਮ ਅਲੈਕੁਮ ਜੀ ਦੋਸਤੋ। ਵਕਾਰ ਤਰੀਨ ਬਲਾਗ 'ਚ ਇੱਕ ਦਫਾ ਫਿਰ ਤੁਹਾਡੇ ਹਾਜ਼ਰ ਖਿਦਮਤ ਹਾਂ। ਉਹ ਕਿਸੇ ਜਗ੍ਹਾ ਤੇ ਕੋਈ ਬਾਦਸ਼ਾਹ ਨੇ ਨਾ ਆਪਣੀ ਕੌਮ ਨੂੰ ਅਜ਼ਮਾਉਣ ਵਾਸਤੇ ਉਹਨੇ ਵਜ਼ੀਰ ਨਾਲ ਮਸ਼ਵਰਾ ਕੀਤਾ। ਉਹਨੇ ਕਿਹਾ ਯਾਰ ਇਹ ਅਜ਼ਮਾਈਏ ਤੇ ਸਹੀ, ਜਿਹੜੀ ਇਸ ਕੌਮ ਦਾ ਮੈਂ ਬਾਦਸ਼ਾਹ ਬਣਿਆ, ਕੋਈ ਇਹਨਾਂ 'ਚ ਕੋਈ ਗੈਰਤ ਦਾ ਮਾਦਾ ਵੀ ਤੇ ਹੈ, ਤੇ ਕੋਈ ਤਰਕੀਬ ਦੱਸ ਹਾਂ ਜ਼ਰਾ ਕਿਵੇਂ ਇਹਨਾਂ ਨੂੰ ਅਜ਼ਮਾਈਏ ਕਿ ਇਹਨਾਂ ਨੂੰ ਪਤਾ ਵੀ ਨਾ ਲੱਗੇ। ਉਹਨੇ ਕਿਹਾ ਬਾਦਸ਼ਾਹ ਸਲਾਮਤ, ਗੱਲ ਹੀ ਕੋਈ ਨਹੀਂ। ਇੰਜ ਕੰਮ ਕਰੋ ਕਿ ਇਹ ਜਿਹੜੇ ਰੋਡ ਦੇ ਉੱਤੇ ਲੰਘਦੇ ਟੱਪਦੇ ਨੇ ਨਾ ਪਏ ਬੰਦੇ, ਇਹਨਾਂ ਦੇ ਟੈਕਸ ਲਾ ਦਿਓ, ਤੇ ਜੇ ਇਹਨਾਂ 'ਚ ਕੋਈ ਗੈਰਤ ਦਾ ਮਾਦਾ ਹੋਇਆ ਨਾ ਤੇ ਗੱਲ ਜ਼ਰੂਰ ਕਰਨਗੇ, ਤੇ ਪਤਾ ਵੀ ਨਹੀਂ ਲੱਗੇਗਾ ਕਿ ਇਹਨਾਂ ਨੂੰ ਅਸੀਂ ਤੰਗ ਪੇ ਕਰਨੇ ਆ। ਉਹ ਇੰਜ ਹੀ ਹੋਇਆ ਜਨਾਬ। ਉਹਨੇ ਸੜਕਾਂ ਦੇ ਉੱਤੇ ਟੂਲ ਪਲਾਜ਼ੇ ਬਣਾਤੇ, ਜਿਹੜਾ ਬੰਦਾ ਲੰਘੇ ਤੇ ਉਹਨੇ ਸਟਾਰਟਿੰਗ ਦੇ ਵਿੱਚ ਜਿਹੜਾ ਨਾ ਕੋਈ ਰੁਪਈਏ 5-5 ਲਾਤੇ। ਉਹਨੇ ਕਿਹਾ ਚਲ 5-5 ਰੁਪਈਏ ਦੇਈ ਜਾਓ ਤੇ ਲੰਘੀ ਜਾਓ। ਲੋ ਜੀ, ਹਫ਼ਤੇ ਕੇ ਬਾਅਦ ਬਾਦਸ਼ਾਹ ਨੇ ਸਰਵੇ ਕੀਤਾ, ਉਹਨੇ ਸੱਦਿਆ ਬੰਦਿਆਂ ਨੂੰ। ਉਹਨੇ ਕਿਹਾ ਯਾਰ ਕੋਈ ਬੰਦਾ ਬੋਲਿਆ ਵਿੱਚ ਕਿ ਨਹੀਂ? ਉਹਨੇ ਕਿਹਾ ਬਾਦਸ਼ਾਹ ਸਲਾਮਤ, ਕੋਈ ਬੰਦਾ ਨਹੀਂ ਬੋਲਿਆ, ਬੰਦੇ ਆਈ ਜਾ ਰਹੇ ਨੇ 5-5 ਦੇ ਕੇ ਤੇ ਜਾਈ ਜਾ ਰਹੇ ਨੇ। ਉਹਨੇ ਕਿਹਾ ਲੱਗਦਾ ਇੰਜ ਕਿ ਇਹ ਨਾ 5 ਰੁਪਈਏ ਥੋੜੇ ਨੇ, ਤੇ ਕੋਈ ਥੋੜੇ ਜਿਹਾ ਵਧਾ ਕੇ ਵੇਖੀਏ ਕੋਈ ਇਹਨਾਂ ਨੂੰ ਮਹਿਸੂਸ ਹੋਏਗਾ। ਉਹਨੇ 5 ਦੇ 10 ਕੀਤੇ, 10 ਦੇ 20 ਕੀਤੇ, 20 ਦੇ 50 ਕਰ ਛੜੇ, ਤੇ 50 ਰੁਪਈਏ ਬੜੀ ਰਕਮ ਬਣ ਗਈ। ਉਹਨੇ ਕਿਹਾ ਚਲੋ ਹੁਣ ਵੇਖਨੇ ਆ, ਕੋਈ ਗੱਲ ਜਾ ਕੇ ਪੁੱਛਨੇ ਆ, ਸ਼ਾਇਦ ਕੋਈ ਵਿੱਚ ਬੋਲਿਆ ਹੋਵੇ। ਉਹਨੇ ਫਿਰ ਸੱਦੀ ਆਪਣੀ ਕਬੀਨਾ। ਉਹਨੇ ਕਿਹਾ ਹਾਂਜੀ। ਉਹਨੇ ਕਿਹਾ ਦੱਸੋ। ਉਹਨੇ ਕਿਹਾ ਜੀ ਬਾਦਸ਼ਾਹ ਸਲਾਮਤ, ਕੋਈ ਬੰਦਾ ਨਹੀਂ ਜੇ ਬੋਲਿਆ, 50-50 ਰੁਪਈਏ ਦੇਈ ਜਾਂਦੇ ਤੇ ਚੁੱਪ ਚੁੱਪ ਕਰਕੇ ਲੰਘੀ ਜਾਂਦੇ ਨੇ। ਬਾਦਸ਼ਾਹ ਬੜਾ ਪਰੇਸ਼ਾਨ ਹੋਇਆ। ਉਹਨੇ ਕਿਹਾ ਸ਼ਾਇਦ ਮੇਰੀ ਆਵਾਮ ਖੁਸ਼ਹਾਲ ਬੜੀ ਏ, ਇਹਨਾਂ ਨੂੰ ਪੈਸਿਆਂ ਦਾ ਐਡਾ ਕੋ ਨਹੀਂ। ਉਹਨੇ ਕਿਹਾ ਚੱਲ ਫਿਰ ਹੁਣ ਵੇਖੀ ਜਾਏਗੀ, ਜਿਹੜੀ ਹੋਏਗੀ। ਜਿਹੜਾ ਬੰਦਾ ਲੰਘੇ ਨਾ, ਇਹਨਾਂ ਕੋਲ 50 ਰੁਪਈਏ ਵੀ ਲਵੋ ਤੇ ਨਾਲ ਇਹਨਾਂ ਨੂੰ 5 ਛਿੱਤਰ ਮਾਰੋ ਕੰਨ ਫੜਾ ਕੇ। ਲੋ ਜੀ, ਇਸੇ ਤਰ੍ਹਾਂ ਹੀ ਸ਼ੁਰੂ ਹੋ ਗਿਆ। ਬਾਦਸ਼ਾਹ ਨੇ ਕਿਹਾ ਹੁਣ ਕੋਈ ਨਾ ਕੋਈ ਚੀਕੇਗਾ। ਉਹ 5-5 ਛਿੱਤਰ ਵੱਜਣੇ ਤੇ 50-50 ਰੁਪਈਏ ਦੇਣੇ ਤੇ ਲੋਕਾਂ ਜਾਈ ਜਾਣਾ। ਉਹ 5 ਦੇ ਕੋਈ ਨਹੀਂ ਬੋਲਿਆ, 10 ਦੇ ਕੋਈ ਨਹੀਂ ਬੋਲਿਆ, ਅਖੀਰ 50-50 ਛਿੱਤਰ ਤੇ 50-50 ਰੁਪਈਏ ਆਵਾਮ ਦੇਈ ਜਾ ਰਹੀ ਹੈ ਤੇ ਲੰਘੀ ਜਾ ਰਹੀ ਹੈ। ਉਹ ਬਾਦਸ਼ਾਹ ਨੂੰ ਜਦੋਂ ਪਤਾ ਲੱਗਾ ਨਾ ਕਿ ਆਵਾਮ ਜਿਹੜੀ ਹੈ ਉਹ 50 ਰੁਪਈਏ ਵੀ ਦੇਈ ਜਾਂਦੀ ਹੈ, ਭਾਈ ਛਿੱਤਰ ਵੀ ਖਾਈ ਜਾਂਦੀ ਹੈ, ਤੇ ਬੋਲਦਾ ਕੋਈ ਵੀ ਨਹੀਂ। ਉਹ ਮੈਂ ਐਡੀ ਬਗੈਰਤ ਕੌਮ ਦਾ ਜਿਹੜਾ ਬਾਦਸ਼ਾਹ ਬਣੀ ਬੈਠਾ, ਉਹ ਆਪ ਗਿਆ। ਉਹਨੇ ਕਿਹਾ ਮੈਂ ਆਪ ਜਾ ਕੇ ਵੇਖਾਂ ਕੀ ਸੂਰਤ ਹਾਲ ਹੈ। ਉਹ ਬਾਦਸ਼ਾਹ ਜਦੋਂ ਬਾਹਰ ਆਪ ਨਿਕਲਿਆ ਤਾਂ ਉਹਨੇ ਵੇਖਿਆ ਬੜੀਆਂ ਬੜੀਆਂ ਲੰਮੀਆਂ ਲਾਈਨਾਂ ਲੱਗੀਆਂ ਜਨਾਬ। ਆਵਾਮ ਪੈਸੇ ਵੀ ਦੇਈ ਜਾਂਦੀ ਹੈ ਪਈ, ਤੇ ਛਿੱਤਰ ਵੀ ਖਾਈ ਜਾਂਦੀ ਹੈ ਪਈ, ਤੇ ਲੰਘੀ ਜਾਂਦੀ ਹੈ ਪਈ। ਬਾਦਸ਼ਾਹ ਹੱਕ ਗਿਆ। ਬਾਦਸ਼ਾਹ ਨੇ ਕਰ ਲਿਆ ਸਾਰੀ ਕੌਮ ਨੂੰ ਇਕੱਠਿਆਂ, ਤੇ ਇਕੱਠਿਆਂ ਕਰਕੇ ਆਂਦਾ ਉਹ ਤੁਹਾਨੂੰ ਮੇਰੇ ਤੋਂ ਕੋਈ ਮਸਲਾ ਮਸਾਇਲ ਹੈ? ਹੁਣ ਬਾਦਸ਼ਾਹ ਨੇ ਗੱਲ ਤਾਂ ਨਹੀਂ ਸੀ ਕਰਨੀ ਆਪਣੀ ਕਿ ਜਿਹੜਾ ਮੈਂ ਤੁਹਾਡੇ ਨਾਲ ਕੰਮ ਪਿਆ ਕਰਾਨਾ, ਤੇ ਉਹ ਚੁੱਪ। ਫਿਰ ਬਾਦਸ਼ਾਹ ਨੇ ਇੱਕ ਆਵਾਜ਼ ਮਾਰੀ। ਉਹਨੇ ਕਿਹਾ ਤੁਹਾਨੂੰ ਕੋਈ ਮੇਰੇ ਤੋਂ ਮਸਲਾ ਮਸਾਇਲ, ਕੋਈ ਤੰਗੀ? ਕੋਈ ਬੰਦਾ ਨਹੀਂ ਬੋਲਿਆ। ਬਾਦਸ਼ਾਹ ਬੜਾ ਵਿੱਚੋਂ ਵਿੱਚ ਮਰੇ। ਇੱਕ ਵਡੇਰਾ ਜਿਹਾ ਬੰਦਾ ਵਿੱਚੋਂ ਉੱਠਿਆ, ਬਾਦਸ਼ਾਹ ਦੀ ਕੋਈ ਜਾਨ 'ਚ ਜਾਨ ਆਈ। ਉਹਨੇ ਕਿਹਾ ਕੋਈ ਨਾ ਕੋਈ ਤਾਂ ਗੈਰਤਮੰਦ ਹੈ ਵਿੱਚ। ਉਹ ਵਡੇਰਾ ਜਿਹਾ ਬੰਦਾ ਉੱਠਿਆ। ਉਹਨੇ ਕਿਹਾ ਬਾਦਸ਼ਾਹ ਸਲਾਮਤ, ਮੈਨੂੰ ਮਸਲਾ ਹੈ। ਉਹਨੇ ਕਿਹਾ ਬੋਲ ਬਾਬਾ, ਕੀ ਮਸਲਾ ਹੀ? ਉਹਨੇ ਕਿਹਾ ਜਿਹੜੇ ਛਿੱਤਰ ਮਾਰਨ ਵਾਲੇ ਤੁਸੀਂ ਖਿਲਾਰੇ ਨੇ ਨਾ, ਇਹ ਵਧਾ ਦਿਓ, ਸਾਨੂੰ ਛਿੱਤਰ ਖਾਂਦਿਆਂ ਟਾਈਮ ਲੱਗ ਜਾਂਦਾ, ਤੇ ਲਿਆਦਾ ਇਹ ਵਧਾ ਦਿਓ, ਸਾਨੂੰ ਟਾਈਮ ਨਾ ਲੱਗੇ। ਤੇ ਇਹ ਮੈਂ ਗੱਲ ਕਿਉਂ ਸੁਣਾਈਏ ਸੋਹਣਿਓ? ਗੱਲ ਇਸ ਵਜ੍ਹਾ ਤੋਂ ਸੁਣਾਈਏ, ਸਾਡੇ ਵੀਰ ਵਕਾਰ ਪਿੰਡਰ ਨੇ ਇੱਕ ਕਿਸਾਨਾਂ ਦੇ ਬਾਰੇ ਵੀਡੀਓ ਪਾਈ, ਪੰਜਾਬ ਪ੍ਰੋਟੈਸਟ ਦੇ ਬਾਰੇ 'ਚ, ਪੰਜਾਬ ਦੇ ਕਿਸਾਨਾਂ, ਚੜ੍ਹਦੇ ਪੰਜਾਬ ਦੇ ਕਿਸਾਨਾਂ ਦੇ ਬਾਰੇ। ਤੇ ਉਹਦੇ ਥੱਲੇ ਕਿਸੇ ਵੀਰ ਨੇ ਕਮੈਂਟ ਦਿੱਤਾ ਸੀ। ਉਹਨੇ ਕਿਹਾ ਭਾ ਤੂੰ ਸਾਡੇ ਕਿਸਾਨਾਂ ਦੀ ਗੱਲ ਪਿਆ ਕਰਨਾ, ਤੂੰ ਆਪਣਿਆਂ ਨੂੰ ਰੋਜ਼ ਆ ਕੇ ਉੱਥੇ, ਤੇਰੇ ਕਿਸਾਨਾਂ ਦਾ ਕੀ ਸੂਰਤ ਹਾਲ ਹੈ? ਤੇ ਗੱਲ ਤੇ ਉਹਨੇ ਸਹੀ ਕੀਤੀ। ਉਹ ਭਾਈ ਸਾਡੇ ਇੱਥੇ ਜਿਹੜੇ ਕਿਸਾਨ ਨੇ ਇਹ ਤੇ ਛਿੱਤਰ ਵੀ ਖਾਈ ਜਾਂਦੇ ਨੇ, ਸਨੇ ਅਸੀਂ ਛਿੱਤਰ ਵੀ ਖਾਈ ਜਾਂਦੇ ਪਏ, ਅਸੀਂ ਜਨਾਬ ਉੱਥੇ ਰੁਪਈਏ ਵੀ ਦੇਈ ਜਾਂਦੇ, ਅਸੀਂ ਚੁੱਪ ਕਰਕੇ ਲੰਘਣ ਆ। ਅਸੀਂ ਤੇ ਸਰਕਾਰਾਂ ਨੂੰ ਕਹਿੰਦੇ ਛਿੱਤਰ ਮਾਰਨ ਵਾਲੇ ਵਧਾ ਦਿਓ। ਉਹ ਜਿਵੇਂ ਕੱਲ ਅੰਜਮ ਸਰੋਏ ਦੀ ਇੱਕ ਵੀਡੀਓ ਵੇਖੀ ਤੇ ਉਹ ਆਂਦਾ ਸੀ ਤੇ ਮਿੱਠੀ ਖਾਣ ਵਾਲੇ ਸੱਪ ਆ। ਉਹ ਮਿੱਠੀ ਖਾਣ ਵਾਲੇ ਦੇ ਵਿੱਚ ਫਿਰ ਵੀ ਕੋਈ ਥੋੜਾ ਜਿਹਾ ਜ਼ਹਿਰ ਹੁੰਦਾ, ਡੱਡੀਆਂ ਖਾਣ ਵਾਲੇ ਸੱਪ ਇਹ ਬਿਲਕੁਲ ਕੁਝ ਨਹੀਂ ਆਂਦੇ। ਇਹ ਚੂਹੇ ਖਾ ਲਏ, ਡੱਡੀਆਂ ਖਾ ਲਈਆਂ, ਇਹਦੇ ਤੇ ਗੁਜ਼ਾਰਾ ਕਰਦੇ ਨੇ। ਪੰਜਾਬ ਦੇ ਕਿਸਾਨ ਤੇ ਜਨਾਬ ਮਰੇ ਬੈਠੇ ਜੇ। ਇਹ ਨਹੀਂ ਜੇ ਸਰਕਾਰਾਂ ਦੇ ਅੱਗੇ ਬੋਲਦੇ, ਨਾ ਹੀ ਇਹਨਾਂ ਨੂੰ ਸਰਕਾਰਾਂ ਦੇ ਅੱਗੇ ਬੋਲਣ ਦੀ ਜਾਚ ਹੈ। ਅਸੀਂ ਤੇ ਤਾਂ ਗੱਲ ਕਰਨੇ ਆ ਕਿ ਚਲੋ ਉਸ ਪੰਜਾਬ ਦੀ ਗੱਲ ਕਰਾਂਗੇ, ਹੋ ਸਕਦਾ ਕਿ ਉਧਰ ਦਾ ਰੰਗ ਇਹਨਾਂ ਕਿਸਾਨਾਂ ਤੇ ਵੀ ਚੜ ਜੇ, ਇਹ ਵੀ ਬੋਲਣ। ਡੀਜ਼ਲ ਜਿੱਥੇ ਮਰਜ਼ੀ ਟੁਰ ਜਾਵੇ, ਯੂਰੀਆ ਜਿੱਥੇ ਮਰਜ਼ੀ ਟੁਰ ਜਾਵੇ, ਸਪਰੇਵਾਂ ਦੇ ਰੇਟ ਜਿੱਥੇ ਮਰਜ਼ੀ ਟੁਰ ਜਾਣ, ਅਸੀਂ ਚੁੱਪ ਹਾਂ। ਨਾ ਯਾਰ ਸਪਲਾਈ ਮਿਲਣੀ ਚਾਹੀਦੀ ਏ। ਅਸੀਂ ਕਦੀ ਵੀ ਇਸ ਗੱਲ ਤੇ ਆਵਾਜ਼ ਨਹੀਂ ਉਠਾਈ ਕਿ ਸਾਨੂੰ ਜਨਾਬ ਰੇਟ ਕੀ ਹੋ ਗਿਆ। ਅਸੀਂ ਇਸ ਗੱਲ ਤੇ ਆਵਾਜ਼ ਉਠਾਵਾਂਗੇ ਸਾਨੂੰ ਸਪਲਾਈ ਦਿਓ। ਉਹ ਗੱਲ ਉਹੀ ਆ ਗਈ ਕਿ ਛਿੱਤਰ ਮਾਰਨ ਵਾਲੇ ਵਧਾ ਰਹੇ ਨਾ, ਸਾਨੂੰ ਸਪਲਾਈ ਦਿਓ। ਸਪਲਾਈ ਲੱਭ ਜਾਏ। ਸਾਡੇ ਹੀ ਵੀਰ ਹੁੰਦੇ ਨੇ ਜਿਹੜੇ ਜਨਾਬ ਗੱਡੀਆਂ ਦੀਆਂ ਗੱਡੀਆਂ ਲਵਾ ਕੇ ਤੇ ਆਪਣੇ ਗੋਦਾਮਾਂ 'ਚ ਧਰ ਲੈਂਦੇ ਨੇ, ਉਹ ਬਲੈਕ ਤੇ ਵੇਚਦੇ ਨੇ। ਇਸੇ ਤਰ੍ਹਾਂ ਤੁਸੀਂ ਮੰਡੀਆਂ ਦੇ ਹਾਲਾਤ ਵੇਖ ਲਵੋ। ਸਰਕਾਰ ਕੋਲੋਂ ਬਾਰਦਾਨਾ ਲੈਣਾ ਕੋਈ ਆਸਾਨ ਕੰਮ 'ਚ? ਇਹ ਪੁੱਛੋ ਹਾਂ ਜਿੰਨੇ ਵੀ ਕਿਸਾਨ ਨੇ ਪੰਜਾਬ ਦੇ, ਇਹਨਾਂ ਨੂੰ ਪੁੱਛੋ ਕਿ ਇਹਨਾਂ ਨੂੰ ਬਾਰਦਾਨਾ ਲੱਭਦਾ? ਬਾਰਦਾਨਾ ਤੋੜੇ ਜਿਹੜੇ ਪਹਿਲਾਂ ਇਸ਼ੂ ਕਰਦੇ ਨੇ ਸਰਕਾਰੀ ਠੱਪੇ ਵਾਲੇ,
ਉਹ ਤੋੜੇ ਲੱਭਦੇ ਨੇ ਤੇ ਫਿਰ ਉਹਨਾਂ ਦੇ ਵਿੱਚ ਸਰਕਾਰ ਤੁਹਾਡੇ ਕੋਲੋਂ ਲੈਂਦੀ ਹੈ। ਤੇ ਉਹ ਤੋੜੇ ਲੈਣ ਵਾਸਤੇ ਵੀ ਤੁਹਾਨੂੰ ਜਨਾਬ ਬੜੇ ਯਤਨ ਕਰਨੇ ਪੈਂਦੇ ਨੇ, ਤੁਹਾਨੂੰ ਨਾਲ ਰਾਜ਼ੀ ਕਰਨਾ ਪੈਂਦਾ ਸਰਕਾਰੀ ਅਫਸਰਾਂ ਨੂੰ, ਤੇ ਫਿਰ ਤੁਹਾਨੂੰ ਉਹ ਬਾਰਦਾਨਾ ਮਿਲਦਾ। ਉਹ ਬਾਰਦਾਨਾ ਮਿਲ ਜਾਵੇ ਤਾਂ ਫਿਰ 4-4 ਦਿਨ ਤੁਸੀਂ ਟਰਾਲੀਆਂ ਬੰਨ੍ਹ ਕੇ ਰੱਖੋ, ਟਰਾਲੀਆਂ ਦੇ ਕਿਰਾਏ ਜਿਹੜੇ ਨੇ ਉਹ ਭੁਗਤੋ। ਇਹ ਕੋਈ ਇੱਕ ਸਿਆਪਾ ਜੇ। ਤੇ ਉਹ ਭਾਈ ਗੱਲ ਤੇ ਤੇਰੀ ਵੀ ਠੀਕ ਹੈ, ਲੇਕਿਨ ਅਸੀਂ ਤੇ ਇਸੇ ਵਾਸਤੇ ਬੋਲਨੇ ਆ ਕਿ ਚਲੋ ਸਾਡੇ ਬੋਲਿਆਂ ਹੋ ਸਕਦਾ ਕੋਈ ਰੰਗ ਇੱਧਰ ਵੀ ਚੜ ਜਾਵੇ। ਬਾਕੀ ਸਲਾਮ ਹੈ ਉਹ ਕਿਸਾਨਾਂ ਨੂੰ ਜਿਹੜੇ ਗੋਲੀਆਂ ਦੇ ਅੱਗੇ ਵੀ ਖਲੋਤੇ ਨੇ, ਜਿਹੜੇ ਸ਼ੈਲਿੰਗ ਦੇ ਅੱਗੇ ਵੀ ਖਲੋਤੇ ਨੇ, ਜਿਹੜੀ ਜਨਾਬ ਹੰਝੂ ਗੈਸ ਦੇ ਅੱਗੇ ਵੀ ਖਲੋਤੇ ਨੇ, ਜਿਨ੍ਹਾਂ ਪਹਿਲਾਂ ਵੀ ਪੂਰਾ ਸਾਲ ਧਰਨਾ ਦਿੱਤਾ ਤੇ ਹੁਣ ਵੀ ਉਹਨਾਂ ਦੀ ਲਿਮਿਟ ਕੋਈ ਨਹੀਂ, ਉਹਨਾਂ ਕਿੰਨਾ ਧਰਨਾ ਦੇਣਾ ਤੇ ਜਦੋਂ ਤੱਕ ਉਹਨਾਂ ਦੇ ਮੁਤਾਲਬਾਤ ਉਹਨਾਂ ਦੇ ਹੈ ਕਿਹੜੇ ਨੇ, ਸਿੱਧੇ ਸਿੱਧੇ ਮੁਤਾਲਬਾਤ ਨੇ। ਇਹ ਵੀ ਉਹਨਾਂ ਨੂੰ ਸੋਚਣਾ ਚਾਹੀਦਾ, ਸਰਕਾਰਾਂ ਨੂੰ ਵੀ ਤੇ ਕਿਸਾਨਾਂ ਨੂੰ ਵੀ, ਕਿ ਕੀ ਹੋ ਰਿਹਾ ਪੰਜਾਬ ਦੇ ਨਾਲ। ਵੇਖੋ ਪੰਜਾਬ ਜਿਹੜਾ ਹੈ ਜਿਹਨੂੰ ਕਹਿੰਦੇ ਨੇ ਨਾ ਫਰੂਟ ਬਾਸਕਟ ਹੈ, ਇਹ ਦੋਵੇਂ ਪੰਜਾਬ ਯਾਨੀ ਪੂਰੇ ਪੰਜਾਬ ਦੀ ਮੈਂ ਅਗਰ ਗੱਲ ਕਰਾਂ ਕਿ ਪੂਰੇ ਮੁਲਕਾਂ ਨੂੰ ਅਨਾਜ ਦੀ ਸਪਲਾਈ ਇਹਨਾਂ ਪੰਜਾਬ ਤੋਂ ਹੀ ਹੁੰਦੀ ਹੈ, ਤੇ ਜ਼ੁਲਮ ਵੀ ਇਹਨਾਂ ਪੰਜਾਬੀਆਂ ਨਾਲ ਹੁੰਦਾ ਹੈ। ਤੇ ਜ਼ੁਲਮ ਹੁੰਦਾ ਕਿਉਂ? ਇਹ ਕਰਵਾਉਣ ਵਾਲੇ ਵੀ ਸਾਡੇ ਵਿੱਚ ਨੇ, ਸਾਰੇ ਚਿਹਰੇ ਸਾਹਮਣੇ ਆਈ ਜਾਂਦੇ ਨੇ। ਉਹ ਵੱਖਰੀ ਗੱਲ ਹੈ ਕਿ ਅਸੀਂ ਪਛਾਣਨ ਤੋਂ ਇਨਕਾਰ ਕਰ ਦਿੰਦੇ ਹਾਂ। ਤੇ ਵੀਰੋ ਅਗਰ ਕੋਈ ਗੱਲ ਕਰਨ ਡਿਆ ਹੁੰਦਾ ਉਹਦੀ ਹੌਸਲਾ ਅਫਜ਼ਾਈ ਕਰੀਦੀ ਹੈ, ਤੇ ਗੱਲ ਤੁਹਾਡੀ ਵੀ ਠੀਕ ਹੈ। ਤੇ ਅੱਲਾ ਕਰੇ ਇੱਕ ਦੌਰ ਆਏਗਾ ਕਿ ਇਸ ਪੰਜਾਬ ਦੇ ਵਿੱਚ ਵੀ ਇੰਝ ਯੂਨੀਅਨ ਬਣਨਗੀਆਂ ਤੇ ਇਹ ਵੀ ਇੰਝ ਆਪਣੇ ਹੱਕ ਵਾਸਤੇ ਆਵਾਜ਼ ਉਠਾਉਣਗੇ ਤੇ ਇਹਨਾਂ ਦਾ ਵੀ ਭਲਾ ਹੋਏਗਾ। ਬਾਕੀ ਉਸ ਪੰਜਾਬੀਆਂ ਨੂੰ ਜਨਾਬ ਅਸੀਂ ਉਹਨਾਂ ਦੇ ਨਾਲ ਹਾਂ, ਅਸੀਂ ਉਹਨਾਂ ਨਾਲ ਆਵਾਜ਼ ਚੁੱਕਦੇ ਰਵਾਂਗੇ। ਨਏ ਵਲਾਗ 'ਚ ਨਈ ਗੱਲਾਂ ਨਾਲ ਫਿਰ ਦੁਬਾਰਾ ਮੁਲਾਕਾਤ ਹੋਏਗੀ। ਗੱਲ ਚੰਗੀ ਲੱਗੇ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਸ਼ੇਅਰ ਕਰਿਆ ਕਰੋ ਲੋਕਾਂ ਦੇ ਨਾਲ। ਰੱਬ ਰਾਖਾ।